ਆਪਾਂ ਅੱਜ ਰੁੱਖ ਪਾਕਿਸਤਾਨ ਦਾ ਕਰ ਲੈਂਦੇ ਆ। ਗੁਆਂਢੀ ਮੁਲਕ ਹੈਗਾ ਆ। ਉੱਥੇ ਇਮਰਾਨ ਖਾਨ ਨੂੰ ਤੇ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਉੱਥੇ ਬਹੁਤਾ ਕੁਝ ਹੋ ਵੀ ਰਿਹਾ ਆ। ਹੁਣ ਫੌਜ ਨੇ ਗ੍ਰਿਫਤਾਰ ਕੀਤਾ ਆ, ਅੱਗਾਂ ਲੱਗ ਗਈਆਂ, ਬੜਾ ਕੁਝ ਹੋ ਰਿਹਾ ਉੱਥੇ। ਬਿਲਕੁਲ ਦੇਖੋ ਜੋ ਇਮਰਾਨ ਖਾਨ ਦੀ ਗ੍ਰਿਫਤਾਰੀ ਦਾ ਘਟਨਾਕ੍ਰਮ ਹੈ, ਜੇਕਰ ਪਾਕਿਸਤਾਨ ਦੇ ਹਵਾਲੇ ਨਾਲ ਦੇਖਿਆ ਜਾਵੇ ਕੋਈ ਨਵਾਂ ਵਰਤਾਰਾ ਨਹੀਂ ਹੈ। ਉੱਥੇ ਇਹੋ ਜਿਹੀ ਲੰਮੀ ਲਿਸਟ ਹੈ ਜੋ ਕੁਛ ਫੌਜ ਵੱਲੋਂ ਆਪਣੇ ਆਪਣੇ ਹਾਕਮਾਂ ਨਾਲ ਹੀ ਕੀਤਾ ਜਾਂਦਾ ਰਿਹਾ, ਜਾਂ ਹਾਕਮਾਂ ਨੇ ਜਿਵੇਂ ਪਾਕਿਸਤਾਨ ਨੂੰ ਲੁੱਟਿਆ ਤੇ ਉਸ ਤੋਂ ਬਾਅਦ ਆਪਸ ਵਿੱਚ ਟਕਰਾਅ ਫੌਜ ਦਾ, ਤੇ ਇੱਧਰ ਉੱਥੇ ਦੀ ਜਨਤਾ ਨੂੰ ਇਹ ਲੱਗਦਾ ਰਿਹਾ ਕਿ ਫੌਜ ਵੀ ਸਾਨੂੰ ਉਵੇਂ ਹੀ ਲੁੱਟਦੀ ਆ। ਸੋ ਇਸ ਲਈ ਉੱਥੇ ਜੋ ਕੁਛ ਇਹ ਗ੍ਰਿਫਤਾਰੀ ਵਾਲਾ ਐਪੀਸੋਡ ਵਾਪਰਿਆ ਕੁਝ ਨਵਾਂ ਨਹੀਂਗਾ, ਪਰ ਪਿਛਲੇ ਕਿੰਨੇ ਦਿਨਾਂ ਤੋਂ ਇਮਰਾਨ ਖਾਨ ਨੇ ਸਿੱਧਾ ਫੌਜ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਸੀ। ਉਹ ਰੈਲੀ ਦੇ ਵਿੱਚ ਵੀ ਬੋਲਦੇ ਸੀ, ਉਹ ਅਦਾਲਤ ਜਾਣ ਲੱਗੇ ਵੀ ਮੀਡੀਆ ਸਾਹਮਣੇ ਵੀ ਬੋਲਦੇ ਸੀ। ਜਿਸ ਹਵਾਲੇ ਨਾਲ ਉਹਨਾਂ ਨੇ ਫੌਜ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ, ਇਹ ਤਾਂ ਹੀ ਲੱਗ ਰਿਹਾ ਸੀ। ਕੱਲ ਵੀ ਜਦੋਂ ਅੰਦਰ ਸੁਣਵਾਈ ਚੱਲ ਰਹੀ ਸੀ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਅੰਦਰ, ਤਦ ਵੀ ਮਤਲਬ ਕਿ ਉਹਨਾਂ ਨੂੰ ਅੰਦਰ ਬੈਠੇ ਨੂੰ ਅੰਦਾਜ਼ਾ ਹੋ ਗਿਆ ਸੀ ਇਮਰਾਨ ਖਾਨ ਨੂੰ ਕਿ ਅੱਜ ਮੈਨੂੰ ਬਾਹਰ ਗ੍ਰਿਫਤਾਰ ਕਰ ਲੈਣਾ। ਤੇ ਪਰ ਉਹਨਾਂ ਦੀ ਇਹ ਰਣਨੀਤੀ ਸੀ, ਮੰਨਿਆ ਇਹ ਜਾ ਰਿਹਾ ਕਿ ਇਮਰਾਨ ਖਾਨ ਦੀ ਇੱਕ ਰਣਨੀਤੀ ਸੀ ਕਿ ਹਾਂ ਮੈਂ ਫੌਜ ਨਾਲ ਸਿੱਧਾ ਹੋ ਕੇ ਟੱਕਰਾਂ, ਜਿਹਦਾ ਅਸਰ ਫਿਰ ਜਨਤਾ ਤੇ ਜਾਣਾ ਹੀ ਜਾਣਾ ਹੈ। ਬੇਸ਼ੱਕ ਇਹ ਤੋਂ ਪਹਿਲਾਂ ਮੈਂ ਇੱਕ ਦੇਖ ਰਿਹਾ ਸੀਗਾ ਕਿ ਇਹਨਾਂ ਦੀ ਹੈ ਨਾ, ਪਹਿਲਾਂ ਲਿਆਕਤ ਅਲੀ ਭੁੱਟੋ ਹੋਰੀ, ਫਿਰ ਬੇਨਜ਼ੀਰ ਭੁੱਟੋ ਹੋਰੀ, ਇਹਨਾਂ ਨੇ ਵੀ ਕਿਸੇ ਸਮੇਂ ਫੌਜ ਨਾਲ ਟਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਉਵੇਂ ਕਾਮਯਾਬ ਨਹੀਂ ਹੋ ਸਕੇ। ਪਰ ਇਸ ਮੌਜੂਦਾ ਦੌਰ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਅੱਜ, ਤਾਂ ਇਮਰਾਨ ਖਾਨ ਦੇ ਸਮਰਥਕ ਖੁੱਲ੍ਹ ਕੇ ਬਾਹਰ ਨਿੱਤਰ ਆਏ। ਤੇ ਜਦੋਂ ਉਹਨਾਂ ਨੇ ਮਤਲਬ ਫੌਜ ਨੂੰ ਘੇਰਿਆ, ਫੌਜ ਦੇ ਥਾਵਾਂ ਨੂੰ ਘੇਰਿਆ, ਸਰਕਾਰੀ ਅਦਾਰਿਆਂ ਨੂੰ ਘੇਰਿਆ, ਅੱਗਾਂ ਲਾਈਆਂ, ਬੱਸਾਂ ਭੰਨੀਆਂ, ਗੱਡੀਆਂ ਭੰਨੀਆਂ, ਉਹਨਾਂ ਦੀਆਂ ਪਥਰਾਅ ਕੀਤਾ, ਇੱਥੋਂ ਤੱਕ ਕਿ ਬੀਬੀਆਂ ਵੀ ਇਮਰਾਨ ਖਾਨ ਦੇ ਸਮਰਥਨ ਦੇ ਵਿੱਚ ਨਿੱਤਰ ਆਈਆਂ, ਤਾਂ ਇਹਦੇ ਲਈ ਫੌਜ ਤਿਆਰ ਨਹੀਂ ਸੀ। ਪਾਕਿਸਤਾਨ ਫੌਜ ਬਿਲਕੁਲ ਵੀ ਅਜਿਹੀ ਹਰਕਤ ਲਈ ਤਿਆਰ ਨਹੀਂ ਸੀ। ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਸਾਡੀ ਜਨਤਾ ਸਾਡੇ ਖਿਲਾਫ ਏਦਾਂ ਵੀ ਕਰ ਸਕਦੀ ਆ। ਇਹ ਸੋ ਕਰਨੀ ਭਰਨੀ ਆਪਣੀ ਬਰਾਬਰ ਹੈ। ਸੋ ਇਸ ਲਈ ਉੱਥੇ ਮੈਂ ਦੇਖ ਰਿਹਾ ਸੀਗਾ ਕਿ ਕੋਰਟ ਦੇ ਵਿੱਚੋਂ ਇਮਰਾਨ ਖਾਨ ਨੂੰ ਘੜੀਸ ਕੇ ਲੈ ਕੇ ਗਏ। ਇਹ ਸਾਰਾ ਕੁਝ ਉਸ ਸਮੇਂ ਵਾਪਰਿਆ ਜਦੋਂ ਪ੍ਰਧਾਨ ਮੰਤਰੀ ਉੱਥੇ ਦਾ ਪਾਕਿਸਤਾਨ ਦਾ ਹੈ ਹੀ ਨਹੀਂਗਾ। ਉੱਥੇ ਸ਼ਰੀਫ ਲੰਦਨ 'ਚ ਬੈਠਾ ਹੈ ਤੇ ਉਧਰ ਜਿਹੜਾ ਫੌਜ ਦਾ ਮੁਖੀ ਆ ਉਹਨਾਂ ਦਾ ਉਹ ਓਮਾਨ 'ਚ ਬੈਠਾ ਹੈ, ਤੇ ਹੁਣ ਕਹਿੰਦੇ ਅੱਜ ਪਹੁੰਚ ਜਾਊਗਾ ਜੀ, ਅੱਜ ਮੀਟਿੰਗ ਲਊਗਾ ਜੀ, ਜਾਂ ਉੱਥੋਂ ਮੀਟਿੰਗ ਲਊਗਾ ਜੀ। ਸੁਣੇ ਸਾਰਾ ਮਤਲਬ, ਪਰ ਪਾਕਿਸਤਾਨ ਸਮੁੱਚਾ ਜਾਂ ਇਹ ਕਹਿ ਲਈਏ ਇਮਰਾਨ ਖਾਨ ਦੇ ਸਮਰਥਕ ਸਿੱਧੇ ਟੁੱਟ ਕੇ ਪੈ ਗਏ ਮਤਲਬ ਫੌਜ ਦੇ ਉੱਤੇ। ਤੇ ਇਹਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਬਕਾਇਦਾ ਉਹਨਾਂ ਨੇ ਚਾਹੇ ਉਹਨਾਂ ਦੇ ਹੈੱਡਕੁਆਟਰ ਨੇ ਵੱਖ-ਵੱਖ, ਜਿਵੇਂ ਕਰਾਚੀ ਦੇ ਵਿੱਚ ਪੈਰਾਮਿਲਟਰੀ ਚੈੱਕ ਪੋਸਟ ਆ ਜਿਹੜਾ, ਉਹਦੇ ਸਾਰੀ ਇਮਾਰਤ ਨੂੰ, ਸਾਰੇ ਕਾਸੇ ਨੂੰ ਅੱਗ ਲਾਤੀ। ਇਸੇ ਤਰ੍ਹਾਂ ਮੈਂ ਪੇਸ਼ਾਵਰ 'ਚ ਰੇਡੀਓ ਸਟੇਸ਼ਨ ਦੇਖ ਰਿਹਾ ਕਿ ਉਹਦੇ ਨੂੰ ਇਮਰਾਨ ਖਾਨ ਦੇ ਸਮਰਥਕਾਂ ਨੇ ਅੱਗ ਲਾਤੀ। ਇਸੇ ਤਰ੍ਹਾਂ ਖੈਬਰ ਅਤੇ ਉੱਤੇ ਵਿਧਾਨ ਸਭਾ ਦੇ ਗੇਟਾਂ ਨੂੰ, ਉਹਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ, ਸਾੜ ਦਿੱਤਾ। ਸੋ ਇਹ ਕਾਫੀ ਕੁਛ, ਤੇ ਇਹਦੇ ਦੌਰਾਨ ਹੀ ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ ਸੋਸ਼ਲ ਮੀਡੀਆ ਬੈਨ ਕਰ ਦਿੱਤਾ ਗਿਆ, ਇੰਟਰਨੈਟ ਕਈ ਥਾਵਾਂ ਤੇ ਬੰਦ ਹੈ ਨਾ, ਇਹ ਮੋਬਾਈਲ ਸੇਵਾ ਕਈ ਥਾਵਾਂ ਤੇ ਠੱਪ ਕਰ ਦਿੱਤੀ ਗਈ ਹੈ। ਸੋ ਇਹ ਸਭ ਦੇ ਬਾਵਜੂਦ ਵੀ ਉੱਥੇ ਮਤਲਬ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਨੇ। ਦਰਜਨਾਂ ਤੋਂ ਵੱਧ ਸ਼ਹਿਰ ਮਤਲਬ ਕਿ ਇੱਕ ਤਰ੍ਹਾਂ ਨਾਲ ਜਿਵੇਂ ਜਨਤਾ ਨੇ ਆਪਣੇ ਕਬਜ਼ੇ 'ਚ ਲੈ ਲਏ ਨੇ, ਤੇ ਪਾਕਿਸਤਾਨ 'ਚ ਪੂਰੀ ਤਰ੍ਹਾਂ ਅਫਰਾ ਤਫਰੀ ਦਾ ਮਾਹੌਲ ਹੈ। ਅੱਗ ਜਾਣੀ ਪੂਰੀ ਤਰ੍ਹਾਂ ਹੋ ਰਹੀ ਹੈ ਤੇ ਲੋਕ ਬਾਗੀ ਹੋ ਕੇ ਫੌਜ ਦੇ ਖਿਲਾਫ ਨਿੱਤਰ ਰਹੇ ਨੇ। ਤੇ ਮੈਨੂੰ ਲੱਗਦਾ ਇਹ ਇਤਿਹਾਸ 'ਚ, ਪਾਕਿਸਤਾਨ ਦੇ ਇਤਿਹਾਸ 'ਚ 1947 ਤੋਂ ਲੈ ਕੇ ਹੁਣ ਤੱਕ ਪਹਿਲੀ ਵਾਰ ਆ। ਠੀਕ ਹੈ, ਅਗਲੇ ਕਹਿੰਦੇ ਸਾਡੇ ਤੇ ਜ਼ੁਲਮ ਕਰੀ ਜਾਂਦੇ ਹੋ, ਜਦੋਂ ਗਵਾਂਢੀ ਮੁਲਕ ਨਾਲ ਜੰਗ ਲੱਗਦੀ ਹੈ ਉੱਥੇ ਤੁਸੀਂ ਛਿੱਤਰ ਖਾ ਕੇ ਆਉਂਦੇ ਹੋ। ਸੋ ਇਸ ਲਈ ਉਹ ਕਹਿੰਦੇ ਤੁਸੀਂ ਹਾਰਦੇ ਵੀ ਤਾਂ ਰਹੇ ਹੋ, ਕਿ ਚਾਹੇ ਭਾਰਤ ਨਾਲ ਜਿੰਨੀਆਂ ਵੀ ਜੰਗਾਂ ਲੱਗੀਆਂ ਉਹ 'ਚ। ਸੋ ਇਸ ਲਈ ਮੈਨੂੰ ਲੋਕਾਂ ਦੇ ਅੰਦਰ ਉਹਨਾਂ ਖਿਲਾਫ ਭਰੋਸਾ ਵੀ ਹੈ। ਔਰ ਇੱਕ ਸਭ ਤੋਂ ਬੜਾ ਜਿਹੜਾ ਪਹਿਲੂ ਆ, ਉੱਥੇ ਜਨਤਾ ਦੇ ਮਨ ਦੇ ਵਿੱਚ ਇਹ ਗੱਲ ਘਰ ਕਰ ਗਈ ਆ ਕਿ ਚਾਹੇ ਸਾਡੇ ਸਿਆਸਤਦਾਨ ਨੇ ਤੇ ਚਾਹੇ ਸਾਡੇ ਫੌਜ ਵਾਲੇ ਨੇ, ਇਹਨਾਂ ਨੇ ਹੀ ਸਾਨੂੰ ਲੁੱਟਿਆ। ਅਸੀਂ ਲੋਕ ਗਰੀਬਾਂ ਤੇ ਅਮੀਰ ਨੇ। ਤੁਸੀਂ ਇਹ ਦੇਖੋ ਕਿ ਜਿਹੜਾ ਬਕਾਇਦਾ ਤੌਰ ਤੇ ਆਰਮੀ ਕਮਾਂਡਰ ਦਾ ਘਰ ਹੈ ਉੱਥੇ, ਹੈ ਨਾ, ਇਮਰਾਨ ਖਾਨ ਦੇ ਸਮਰਥਕਾਂ ਨੇ ਲਾਹੌਰ ਦੇ ਵਿੱਚ ਜਿਹੜਾ ਆਰਮੀ ਕਮਾਂਡਰ ਦਾ ਘਰ ਹੈ, ਜਿਹੜਾ ਕਿਸੇ ਸਮੇਂ ਮੁਹੰਮਦ ਅਲੀ ਜਿਨ੍ਹਾਂ ਦਾ ਟਿਕਾਣਾ ਰਿਹਾ, ਉਹਨੂੰ ਵੀ ਨਹੀਂ ਬਖਸ਼ਿਆ ਅਗਲਿਆਂ ਨੇ। ਉਹ ਕਹਿੰਦੇ ਕਿ ਇਹ ਫੌਜ ਨੇ ਹੀ ਸਾਨੂੰ ਲੁੱਟਿਆ ਤੇ ਇਹਨਾਂ ਨੇ ਆਪਣੀਆਂ ਤਿਜੋਰੀਆਂ ਭਰੀਆਂ, ਆਪਣੇ ਘਰ ਭਰੇ ਨੇ। ਜਦੋਂ ਕਿ ਦੂਏ ਪਾਸੇ ਅਗਲੇ ਇਮਰਾਨ ਖਾਨ ਦੇ ਉੱਤੇ ਵੀ ਅਜਿਹੇ ਦੋਸ਼ ਮੜਦੇ ਨੇ। ਉਹ ਕਹਿੰਦੇ ਜੀ ਕਿ ਇਮਰਾਨ ਖਾਨ ਨੇ ਬਲੈਕ ਮਨੀ ਨੂੰ ਬਾਈਟ ਕੀਤਾ। ਕਹਿੰਦੇ ਜੀ ਕਾਲਾ ਧਨ ਸੀ ਕਿਸੇ ਇੱਕ NGO ਦਾ, ਕੋਈ ਅਲ ਕਾਦਰ ਟਰਸਟ ਹੈ ਕਹਿੰਦੇ, ਉਹ ਟਰਸਟ ਦਾ ਕਹਿੰਦੇ ਜੀ ਬਲੈਕ ਮਨੀ ਸੀ ਕਰੀਬ 50 ਅਰਬ ਰੁਪਈਏ। 50 ਅਰਬ ਰੁਪਈਏ ਕਹਿੰਦੇ ਜੀ ਬਲੈਕ ਮਨੀ ਨੂੰ ਬਾਈਟ ਕਰਕੇ ਦਿੱਤਾ ਇਮਰਾਨ ਖਾਨ ਨੇ। ਤੇ ਉਹਦੇ ਵਿੱਚ ਕਹਿੰਦੇ ਜੀ ਇਮਰਾਨ ਖਾਨ ਨੂੰ 500 ਕਰੋੜ ਰੁਪਈਏ ਦਾ ਫਾਇਦਾ ਹੋਇਆ ਤੇ ਕਿੰਨੇ ਹੀ ਏਕੜ ਜ਼ਮੀਨ ਮਿਲੀ ਆ। ਸੋ ਇਸ ਲਈ ਕਹਿੰਦੇ ਉਹਨੇ ਇਹ ਕੀਤਾ। ਪਰ ਉੱਥੇ ਹੁਣ ਮਤਲਬ ਕਿ ਐਮਰਜੈਂਸੀ ਬੈਠਕ ਬੁਲਾਈ ਜਾ ਰਹੀ ਹੈ, ਔਰ
ਸਭ ਤੋਂ ਵੱਡੀ ਗੱਲ ਆ ਜਿਹੜੀ ਉੱਥੇ ਇਹ ਹੈ ਕਿ ਉੱਥੇ ਕਿਸੇ ਵੀ ਸਮੇਂ ਜਿਹੜਾ ਮਾਰਸ਼ਲ ਲਾਅ ਏ, ਉਹ ਲੱਗਣ ਦੀ ਪੂਰੀ ਤਿਆਰੀ ਹੈ ਜੀ। ਔਰ ਪਾਕਿਸਤਾਨ ਦੇ ਵਿੱਚ ਅੱਜ ਜੋ ਸਥਿਤੀ ਆ ਉਸਦੇ ਉੱਤੇ ਚੀਨ ਵੀ ਨਜ਼ਰ ਰੱਖ ਰਿਹਾ, ਅਮਰੀਕਾ ਵੀ ਨਜ਼ਰ ਰੱਖ ਰਿਹਾ, ਖਾਸ ਕਰਕੇ ਭਾਰਤ ਜਿਹੜਾ ਗੁਆਂਢੀ ਮੁਲਕ ਦੇ ਨਾਤੇ ਉਹਨੇ ਸਰਹੱਦ ਦੇ ਉੱਤੇ ਵੀ ਆਪਣੀ ਚੌਕਸੀ ਵਧਾ ਦਿੱਤੀ ਆ ਕਿ ਉਧਰੋਂ ਕੋਈ ਸ਼ਰਾਰਤ ਨਾ ਇਹੋ ਜਿਹੀ ਹੋਵੇ, ਇਸ ਲਈ ਇਹਨਾਂ ਦੀ ਵੀ ਉੱਤੇ ਪੈਣੀ ਨਜ਼ਰ ਆ। ਪਰ ਜਿਹੜਾ ਆਪਣੇ ਘਰ ਦੀ ਅੱਗ 'ਚ ਸੜ ਰਿਹਾ ਹੋਵੇ, ਉਹਨੂੰ ਫਿਰ ਸਰਹੱਦਾਂ ਕੰਨੀ ਦੇਖਣ ਦੀ ਕਿੱਥੇ ਸਮਾਂ ਮਿਲਣਾ। ਸੋ ਇਸ ਲਈ ਪਾਕਿਸਤਾਨ ਇਸ ਮੌਕੇ ਆਪਣੇ ਅੰਦਰ ਦੀ ਲੜਾਈ ਜਿਸ ਕਦਰ ਉਹਦੇ ਜੰਗੀ ਹਾਲਾਤ ਬਣ ਗਏ ਨੇ, ਪਹਿਲਾਂ ਅਨਾਜ ਦੀ ਕਮੀ ਹੈ, ਆਰਥਿਕ ਤੰਗੀ ਆ, ਉੱਥੇ 2 ਤਰ੍ਹਾਂ ਦਾ ਹੀ ਪਾੜਾ ਲਗਾਤਾਰ ਵੱਧਦਾ ਜਾ ਰਿਹਾ। ਵੈਸੇ ਇਹ ਸਥਿਤੀ ਭਾਰਤ 'ਚ ਵੀ ਹੈ ਕਿ ਸਾਡੇ ਇੱਥੇ ਦੇ ਅਮੀਰ ਘਰਾਣੇ ਅਮੀਰ ਹੁੰਦੇ ਜਾ ਰਹੇ ਨੇ ਤੇ ਲੋਕ ਗਰੀਬ ਹੁੰਦੇ ਜਾ ਰਹੇ ਨੇ, ਪਰ ਇੱਥੇ ਫਿਰ ਵੀ ਕਈ ਲੇਅਰਾਂ ਨੇ, ਅਮੀਰ ਦੀਆਂ ਵੀ ਕਈ ਲੇਅਰਾਂ ਨੇ, ਮਿਡਲ ਕਲਾਸ ਦੀਆਂ ਵੀ ਕਈ ਲੇਅਰਾਂ ਨੇ, ਗਰੀਬ ਦੀਆਂ ਵੀ ਕਈ ਲੇਅਰਾਂ ਨੇ। ਪਰ ਉੱਥੇ ਏਦਾਂ ਦਾ ਨਹੀਂ ਆ, ਉੱਥੇ ਅਮੀਰ ਅਮੀਰ ਆ ਤੇ ਗਰੀਬ ਗਰੀਬ ਆ। ਸੋ ਆਹ ਜਿਹੜਾ ਉੱਥੇ ਪਾੜਾ ਵੱਧ ਰਿਹਾ, ਉਹਦੇ ਵਿੱਚੋਂ ਵੀ ਲੋਕਾਂ ਦੇ ਮਨਾਂ 'ਚ ਇੱਕ ਰੋਸਾ ਪਨਪਦਾ ਤੇ ਕਈ ਵਾਰ ਇਸੇ ਨੂੰ ਉੱਥੇ ਦੇ ਸਿਆਸਤਦਾਨ, ਫੌਜ ਉੱਥੇ ਭੁਨਾਉਣ ਦੀ ਕੋਸ਼ਿਸ਼ ਕਰਦੀ ਆ। ਸੋ ਇਮਰਾਨ ਖਾਨ ਦੀ ਗ੍ਰਿਫਤਾਰੀ ਪਾਕਿਸਤਾਨ ਦੇ ਅੰਦਰ ਇੱਕ ਨਵਾਂ ਸਿਆਸੀ ਰੂਪ ਵੀ ਲੈ ਸਕਦੀ ਆ। ਉਹ ਕਹਿੰਦੇ ਕਿੱਥੇ ਆ ਫਿਰ ਲੋਕਤੰਤਰ ਦਾ ਹਵਾਲਾ, ਫੌਜ ਹੀ ਚਲਾਉਂਦੀ ਆ ਹਮੇਸ਼ਾ। ਕਹਿਣ ਨੂੰ ਲੋਕਤੰਤਰ ਦਾ ਡਰਾਮਾ ਇਹ ਚੋਲਾ ਪਾਇਆ ਹੈ। ਸੋ ਇਸ ਲਈ ਉੱਥੇ ਹੁਣ ਜਨਤਾ ਖੁੱਲ੍ਹ ਕੇ ਜਿਵੇਂ ਆਈ ਆ, ਚਾਹੇ ਉਹ ਇਮਰਾਨ ਖਾਨ ਦੇ ਸਮਰਥਕ ਦੇ ਰੂਪ 'ਚ ਆਈ ਆ, ਚਾਹੇ ਕੁਝ ਉਹਦੇ ਵਿੱਚ ਵੈਸੇ ਸ਼ਾਮਲ ਹੋ ਗਏ ਨੇ, ਜਿਹੜੇ ਇਮਰਾਨ ਖਾਨ ਦੇ ਸਮਰਥਕ ਨਹੀਂ ਹੈਗੇ, ਉਹ ਵੀ ਸ਼ਾਮਲ ਹੋ ਗਏ ਨੇ। ਤੇ ਜਿਹੜੀ ਹੁੱਲੜਬਾਜ਼ੀ ਹੁੰਦੀ ਆ, ਉਹਨਾਂ ਨੂੰ ਤਾਂ ਮੌਕਾ ਚਾਹੀਦਾ ਹੁੰਦਾ, ਅਜਿਹਾ ਮੌਕਾ। ਸੋ ਇਸ ਲਈ ਉੱਥੇ ਪੂਰੀ ਤਰ੍ਹਾਂ ਨਾਲ ਹਾਲਤ ਬਹੁਤ ਬੱਤਰ ਬਣੇ ਹੋਏ ਨੇ, ਭਿਆਨਕ ਬਣੇ ਹੋਏ ਨੇ ਤੇ ਆਉਣ ਵਾਲੇ ਸਮੇਂ 'ਚ ਹਾਲਤ ਹੋਰ ਵਿਗੜ ਸਕਦੀ ਆ। ਇਸ ਨੂੰ ਲੈ ਕੇ ਹੁਣ ਫੌਜ ਅੱਜ ਕਹਿੰਦੀ ਜੀ, ਪਾਕਿਸਤਾਨ ਦੀ ਫੌਜ ਅੱਜ ਐਮਰਜੈਂਸੀ ਮੀਟਿੰਗਾਂ ਕਰ ਰਹੀ ਆ ਤੇ ਉਸ ਤੋਂ ਅੱਗੇ ਕੀ ਐਕਸ਼ਨ ਲੈਣਾ ਹੈ। ਪਰ ਪਤਾ ਲੱਗ ਰਿਹਾ ਕਿ ਪਾਕਿਸਤਾਨ 'ਚ ਕਿਸੇ ਵੀ ਸਮੇਂ ਮਾਰਸ਼ਲ ਲਾਅ ਲੱਗ ਸਕਦਾ। ਬਿਲਕੁਲ ਜੀ, ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਉੱਥੇ ਦੇ ਲੀਡਰਾਂ ਨੇ ਖਾ ਲਿਆ ਸਾਰਾ ਕੁਛ, ਖਾਂਦੇ ਤਾਂ ਉਰਲੇ ਪਾਸੇ ਵੀ ਹੈਗੇ ਆ, ਪਰ ਬਿਲਕੁਲ, ਅਜੇ ਬਿਲਕੁਲ ਤੱਕ ਜੀ। ਜਨਤਾ ਨਹੀਂ ਉੱਠੀ ਨਾ ਹਜੇ। ਜਦੋਂ ਜਨਤਾ ਬਿਲਕੁਲ। ਉੱਠੀ, ਜਨਤਾ ਉੱਠ ਗਈ ਆ ਤੇ